चिल्ड्रन हस्पताल फैसलाबाद अजकल ਜਿਹੜਾ ਨਾ ਉਹ ਖਬਰਾਂ ਦੇ ਵਿੱਚ ਬਹੁਤ ਹੀ ਆਇਆ ਹੋਇਆ ਵਾ। ਕਦੀ ਉੱਥੇ ਏਸੀ ਖਰਾਬ ਹੋ ਜਾਂਦੇ ਆ, ਕਦੀ ਉਹ ਹੋਰ ਤਰ੍ਹਾਂ ਦੇ ਬਲੰਡਰ ਮਾਰ ਦਿੰਦੇ ਆ, ਕਦੀ ਹੋਰ ਤਰ੍ਹਾਂ ਦੀਆਂ ਕਮੇਟੀਆਂ ਬਣਾ ਦਿੰਦੇ ਆ। ਇੰਨੇ ਬੱਤਰ ਹਾਲਾਤ ਕਿ ਉੱਥੇ ਦੀ ਇੰਤਜ਼ਾਮੀਆਂ ਨੂੰ ਪਤਾ ਹੀ ਨਹੀਂ ਅਸੀਂ ਕਰਨਾ ਕੀ ਹੈ। ਤਾਂ ਕਿ ਖਾਤੂਨ ਦੇ ਨਾਲ ਛੇੜਖਾਨੀ ਕੀਤੀ ਤੇ ਡੀਐਮਐਸ ਸਾਹਿਬ ਨੇ ਉਸ ਵਾਰਡ ਬॉय ਨੂੰ ਬੁਲਾ ਕੇ ਕੋਈ ਝਾੜ ਝਪਟ ਕੀਤੀ ਹੋਣੀ ਆ। ਜਿਹੜਾ ਵੀ ਮਾਮਲਾ ਉੱਥੇ ਹੋ ਜਾਵੇ ਨਾ ਉਹਨੂੰ ਜਾਣ ਬੁੱਝ ਕੇ ਇਸ ਤਰ੍ਹਾਂ ਕਰਕੇ ਲਟਕਾ ਦਿੱਤਾ ਜਾਂਦਾ ਵਾ ਕਿ ਕੁਝ ਸਮਝ ਹੀ ਨਾ ਆਵੇ। ਡਾਕਟਰ ਦੇ ਉੱਪਰ ਵਾਰਡ ਬॉय ਨੇ ਪਿਸਤੌਲ ਕੱਢ ਰਿਹਾ। ਪੁਲਿਸ ਨਾਲ ਸਾਡੀ ਗੱਲ ਹੋਈ, ਉਹ ਕਹਿੰਦਾ ਸਾਨੂੰ ਪਤਾ ਹੀ ਨਹੀਂ ਐਡਾ ਵੱਡਾ ਵਾਕਿਆ ਹੋ ਗਿਆ। ਹਸਪਤਾਲ ਦੇ ਵਿੱਚ ਪਿਸਟਲ ਆ ਗਿਆ ਵਾ। ਉੱਥੇ ਸਿਕਿਉਰਿਟੀ ਵਾਲੇ ਕਿੱਥੇ ਸੀਗੇ? ਸਿਕਿਉਰਿਟੀ ਸੁਪਰਵਾਈਜ਼ਰ ਸੁੱਤਾ ਹੋਇਆ ਸੀਗਾ। ਕੋਈ ਦਿਮਾਗ ਨਾਮ ਦੀ ਸ਼ੈ ਹੈ ਵੀ ਹੈ ਕਿ ਨਹੀਂ ਹੈ, ਜਾਂ ਉਹ ਜਿਹੜਾ ਹੁੰਦਾ ਨਹੀਂ ਭੂਸਾ ਬਾਸਾ ਜਿਹਾ ਉਹ ਭਰਿਆ ਆਇਆ ਵਾ। ਤੁਸੀਂ ਇੱਕ ਚੌਕੀ ਇੰਚਾਰਜ ਨੂੰ ਉਹਦਾ ਮੈਂਬਰ ਬਣਾ ਦਿੱਤਾ। ਤੁਹਾਡੇ ਕੋਲ ਕੀ ਅਥਾਰਟੀ ਆ? ਤੁਹਾਨੂੰ ਕਿਹੜੇ ਕਾਨੂੰਨ ਨੇ ਇਜਾਜ਼ਤ ਦਿੱਤੀ ਆ ਦੂਸਰੇ ਮਹਿਕਮੇ ਦਾ ਬੰਦਾ ਲਿਆ ਕੇ ਆਪਣੀ ਕਮੇਟੀ ਦੇ ਵਿੱਚ ਸ਼ਾਮਲ ਕਰੋ? ਤੁਸੀਂ ਇੱਕ ਲੈਟਰ ਲਿਖਣਾ ਸੀਗਾ ਸੀਪੀਓ ਫੈਸਲਾਬਾਦ ਨੂੰ ਜਾਂ ਆਰਪੀਓ ਫੈਸਲਾਬਾਦ ਨੂੰ। ਅਗਰ ਤੁਹਾਨੂੰ ਕਾਇਦੇ ਕਾਨੂੰਨਾਂ ਦਾ ਹੀ ਨਹੀਂ ਪਤਾ ਹੈਗਾ, ਸਾਡੇ ਫੈਸਲਾਬਾਦ ਦੇ ਚਿਲਡਰਨ ਹਸਪਤਾਲ ਦੀ ਆਪੇ ਜਾਨ ਛੱਡ ਦਿਓ, ਆਪੇ ਰਿਜ਼ਾਈਨ ਕਰ ਦਿਓ। ਪਿੱਟ ਕੇ ਮਰ ਗਏ ਆ ਅਸੀਂ, 10 ਕੇ ਮਰ ਗਏ ਆ। ਏਸ਼ੀਆ ਦਾ ਸਭ ਤੋਂ ਵੱਡਾ ਹਸਪਤਾਲ ਆ, ਇੰਤਜ਼ਾਮੀਆ ਨੇ ਆ ਕੇ ਉਹਦੇ ਬੇੜੇ ਗਰਕ ਕਰ ਦਿੱਤੇ ਆ। अस्सलाम वालेकुम नाज़रीन। अच्छा, चिल्ड्रन हस्पताल फैसलाबाद अजकल ਜਿਹੜਾ ਨਾ ਉਹ ਖਬਰਾਂ ਦੇ ਵਿੱਚ ਬਹੁਤ ਹੀ ਆਇਆ ਹੋਇਆ ਵਾ। ਕਦੀ ਉੱਥੇ ਜਨਾਬ ਬੱਚੇ ਦੀ ਜ਼ਿੰਦਗੀ ਜਿਹੜੀ ਆ ਉਹ ਖਤਮ ਹੋ ਜਾਂਦੀ ਆ, ਕਦੀ ਉੱਥੇ ਏਸੀ ਖਰਾਬ ਹੋ ਜਾਂਦੇ ਆ, ਕਦੀ ਉਹ ਹੋਰ ਤਰ੍ਹਾਂ ਦੇ ਬਲੰਡਰ ਮਾਰ ਦਿੰਦੇ ਆ, ਕਦੀ ਹੋਰ ਤਰ੍ਹਾਂ ਦੀਆਂ ਕਮੇਟੀਆਂ ਬਣਾ ਦਿੰਦੇ ਆ। ਮੈਂ ਜਿਹੜੀ ਤੁਹਾਨੂੰ ਅੱਜ ਗੱਲ ਦੱਸਣ ਲੱਗਾ ਵਾਂ, ਇਹ ਗੱਲ ਹੋਰ ਵੀ ਇੱਕ ਹੈਰਾਨਕੁਨ ਆ ਕਿ ਚਿਲਡਰਨ ਹਸਪਤਾਲ ਦੀ ਇੰਤਜ਼ਾਮੀਆ ਨੂੰ ਆਖਰ ਹੋ ਕੀ ਗਿਆ ਵਾ। ਮੈਂ ਤਾਂ ਵਜ਼ੀਰ ਆਲਾ ਮਰੀਮ ਨਵਾਜ਼ ਦੇ ਅੱਗੇ ਤੇ ਵਜ਼ੀਰ ਸਿਹਤ ਦੇ ਅੱਗੇ ਨਾ ਹੱਥ ਜੋੜ ਕੇ ਇੱਕ ਅਪੀਲ ਕਰਾਂਗਾ ਕਿ ਖੁਦਾ ਦਾ ਨਾਮ ਆ, ਏਸ਼ੀਆ ਦਾ ਸਭ ਤੋਂ ਵੱਡਾ ਹਸਪਤਾਲ ਆ, ਫੈਸਲਾਬਾਦ ਦਾ ਸਭ ਤੋਂ ਵੱਡਾ ਹਸਪਤਾਲ ਆ। ਕਿੰਨੇ ਜ਼ਿਲ੍ਹਿਆਂ ਦੇ ਬੱਚੇ ਜਿਹੜੇ ਆ ਉਹ ਬਿਮਾਰ ਹੋ ਕੇ ਇੱਥੇ ਆਉਂਦੇ ਆ ਤੇ ਇਹ ਜਿਹੜੀ ਇੰਤਜ਼ਾਮੀਆ ਇਹਨੂੰ ਤਬਦੀਲ ਕਰਕੇ ਹੀ ਵੇਖ ਲਓ। ਅਗਰ ਹਾਲਾਤ ਠੀਕ ਨਹੀਂ ਹੋ ਰਹੇ, ਇੰਨੇ ਬੱਤਰ ਹਾਲਾਤ ਕਿ ਉੱਥੇ ਦੀ ਇੰਤਜ਼ਾਮੀਆ ਨੂੰ ਪਤਾ ਹੀ ਨਹੀਂ ਅਸੀਂ ਕਰਨਾ ਕੀ ਹੈ, ਕੀ ਨਹੀਂ ਅਸੀਂ ਕਰਨਾ। ਚੰਦ ਰੋਜ਼ ਪਹਿਲੇ ਜਿਹੜਾ ਨਾ ਇੱਕ ਵਾਕਿਆ ਹੋਇਆ ਕਿ ਰਾਤ ਨੂੰ ਕੋਈ ਖਾਤੂਨ ਉੱਥੇ ਆਈ, ਜਿਹੜਾ ਉੱਥੇ ਵਾਰਡ ਬॉय ਸੀਗਾ उसने ਕਿਹਾ ਜਾਂਦਾ ਕਿ ਖਾਤੂਨ ਦੇ ਨਾਲ ਛੇੜਖਾਨੀ ਕੀਤੀ। ਉਹਨੇ ਜਿਹੜਾ ਉੱਥੇ ਰਾਤੀ ਤਾਇਨਾਤ ਡੀਐਮਐਸ ਸੀ ਉਹਨੂੰ ਸ਼ਿਕਾਇਤ ਕੀਤੀ ਤੇ ਡੀਐਮਐਸ ਸਾਹਿਬ ਨੇ ਉਸ ਵਾਰਡ ਬॉय ਨੂੰ ਬੁਲਾ ਕੇ ਕੋਈ ਝਾੜ ਝਪਟ ਕੀਤੀ ਹੋਣੀ ਆ। ਅਗਲਾ ਦਿਨ ਲੰਘਿਆ ਤੇ ਜਨਾਬ ਵਾਰਡ ਬॉय ਨੇ ਕੋਈ 2-4 ਬੰਦੇ ਨਾਲ ਫੜੇ, ਨਾਲ ਪਿਸਤੌਲ ਫੜਿਆ ਤੇ ਜਾ ਕੇ ਡੀਐਮਐਸ ਸਾਹਿਬ ਦੀ ਕੰਨਪੱਟੀ ਤੇ ਪਿਸਤੌਲ ਰੱਖਿਆ। ਉਹਨੂੰ ਕਿਹਾ ਕਿ ਤੇਰੀ ਐਸੀ ਤੈਸੀ, ਤੇਰੇ ਨਾਲ ਮੁੱਕ ਲਾਂਗੇ, ਕਰ ਲਾਂਗੇ, ਜੋ ਵੀ ਕਿੱਸਾ ਮੁਖਤਸਰ। ਉੱਥੇ ਵਾਵਾ ਡਰਾਮਾ ਲੱਗ ਗਿਆ। ਲੇਕਿਨ ਉਸ ਡਰਾਮੇ ਤੋਂ ਬਾਅਦ ਹੋਇਆ ਕੀ, ਨਾ ਪੁਲਿਸ ਨੂੰ ਕਾਲ ਹੋਈ। ਪੁਲਿਸ ਦੇ ਨਾਲ ਸਾਡੀ ਗੱਲ ਹੋਈ, ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਐਡਾ ਵੱਡਾ ਵਾਕਿਆ ਹੋ ਗਿਆ, ਤੁਸੀਂ ਪੁਲਿਸ ਨੂੰ ਕਾਲ ਕਰੋ ਤਾਂ ਕਿ ਪੁਲਿਸ ਮੌਕੇ ਤੇ ਆਵੇ। ਹੁਣ ਇੱਥੇ ਤੁਸੀਂ ਦੇਖਣਾ ਕਿ ਦਾਲ ਦੇ ਵਿੱਚ ਕਾਲਾ ਕਿੱਥੇ ਆ। ਇੰਤਜ਼ਾਮੀਆ ਜਿਹੜੀ ਉਹ ਕਿਉਂ ਪਾਗਲ ਹੋਈ ਪਈ ਆ, ਉਹਨੂੰ ਕਿਉਂ ਨਹੀਂ ਪਤਾ ਲੱਗਦਾ ਅਸੀਂ ਕੀ ਕਰਨਾ ਵਾ ਕੀ ਨਹੀਂ ਕਰਨਾ। ਅਗਰ ਉੱਥੇ ਏਸੀ ਖਰਾਬ ਹੋ ਜਾਣ ਤੇ 2-2 ਦਿਨ ਤੱਕ ਏਸੀ ਖਰਾਬ ਰਹਿੰਦੇ ਆ, ਕੋਈ ਪੁੱਛਣ ਦੱਸਣ ਵਾਲਾ ਨਹੀਂ ਹੈਗਾ। ਜਿਹੜਾ ਵੀ ਮਾਮਲਾ ਉੱਥੇ ਹੋ ਜਾਵੇ ਨਾ ਉਹਨੂੰ ਜਾਣ ਬੁੱਝ ਕੇ ਇਸ ਤਰ੍ਹਾਂ ਕਰਕੇ ਲਟਕਾ ਦਿੱਤਾ ਜਾਂਦਾ ਵਾ ਕਿ ਕੁਝ ਸਮਝ ਹੀ ਨਾ ਆਵੇ। ਇਸ ਮਾਮਲੇ ਦੀ ਵੀ ਸਮਝ ਨਹੀਂ ਆਈ। ਹੁਣ ਪੁਲਿਸ ਨਾਲ ਸਾਡੀ ਗੱਲ ਹੋਈ, ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਐਡਾ ਵੱਡਾ ਵਾਕਿਆ ਹੋ ਗਿਆ। ਡੀਐਮਐਸ ਡਾਕਟਰ ਦੇ ਉੱਪਰ ਵਾਰਡ ਬॉय ਨੇ ਪਿਸਤੌਲ ਕੱਢ ਰਿਹਾ ਔਰ ਜਿਹੜੀ ਪੁਲਿਸ ਆ ਉਹਨੂੰ ਕਿਸੇ ਨੇ ਦੱਸਣਾ ਤੱਕ ਗਵਾਰਾ ਨਹੀਂ ਕੀਤਾ ਹਲੇ ਤੱਕ ਵੀ। ਖੈਰ ਜੀ, ਉਹ ਆਪਣਾ ਇਹਨਾਂ ਨੇ ਮਾਮਲਾ ਜਿਹੜਾ ਰਫਾ ਦਫਾ ਕੀਤਾ ਤੇ ਹਸਪਤਾਲ ਇੰਤਜ਼ਾਮੀਆ ਨੇ ਆ ਕੇ ਇੱਕ ਕਮੇਟੀ ਤਸ਼ਕੀਲ ਦੇ ਦਿੱਤੀ ਜੀ। ਕਮੇਟੀ ਦੇ ਵਿੱਚ ਜਨਾਬ ਉਹਨਾਂ ਨੇ ਮੈਂਬਰ ਪਾ ਦਿੱਤੇ ਜੀ 4। ਉਹ 4 ਮੈਂਬਰਾਂ ਦੇ ਨਾਮ ਤੁਹਾਨੂੰ ਮੈਂ ਦੱਸਦਾ ਜੀ। ਅੱਛਾ ਜੀ, ਇਹਨੂੰ ਚੇਅਰ ਕਰਨਾ ਸੀ ਡਾਕਟਰ ਇਮਰਾਨ ਸਾਹਿਬ ਨੇ, ਇੱਕ ਡਾਕਟਰ ਹਸਨ ਸਾਹਿਬ ਨੇ ਕੋਈ, ਉਸ ਤੋਂ ਬਾਅਦ ਡਾਕਟਰ ਇਰਫਾਨ ਸਦੀਕੀ ਸਾਹਿਬ ਨੇ। ਇੱਕ ਇਹਦੇ 'ਚ ਪਾਤਾ ਜੀ ਇੰਚਾਰਜ ਚੌਕੀ ਰਸ਼ੀਦਾਬਾਦ, ਉਹਨੂੰ ਵੀ ਇਹਦੇ ਵਿੱਚ ਪਾ ਦਿੱਤਾ। ਹੁਣ ਇਸ ਟਾਈਮ ਸਾਡੀ ਗੱਲ ਹੋਈ ਹੈ ਜਨਾਬ ਚੌਕੀ ਇੰਚਾਰਜ ਸਾਹਿਬ ਨਾਲ ਵੀ, ਇਮਰਾਨ ਕਾਦਰ ਸਾਹਿਬ ਜਿਹੜੇ ਇਹਨੂੰ ਚੇਅਰ ਕਰਦੇ ਪਏ ਉਹਦੇ ਨਾਲ ਵੀ। 2 ਦਿਨ ਦੇ ਅੰਦਰ ਇਹ ਸਾਰੇ ਵਾਕਿਏ ਦੀ ਰਿਪੋਰਟ ਜਿਹੜੀ ਹੈ ਨਾ ਉਹ ਇਹਨਾਂ ਨੇ ਹਸਪਤਾਲ ਦੇ ਐਮਐਸ ਸਾਹਿਬ ਨੂੰ ਦੇਣੀ ਸੀਗੀ ਕਿ ਇਹ ਅਸਲ ਵਾਕਿਆ ਹੋਇਆ। ਸੀਸੀਟੀਵੀ ਫੁਟੇਜ ਦੇਖੀ ਗਈ, ਸਾਰੇ ਹਾਲਾਤੋਂ ਵਾਕਿਆ ਦੇਖੇ ਗਏ, ਉਹਦੇ ਮੁਤਾਬਕ ਇਹ ਇਹਦੀ ਫਾਈਂਡਿੰਗਸ ਨੇ। ਇਹ ਕਸੂਰਵਾਰ ਆ, ਡਾਕਟਰ ਅਲੀ ਕਸੂਰਵਾਰ ਆ ਜਾਂ ਵਾਰਡ ਬॉय ਕਸੂਰਵਾਰ ਆ, ਸਾਰਾ ਕੁਝ ਨਿਕਲਣਾ ਸੀ। ਹੁਣ ਤੁਸੀਂ ਇਹਨਾਂ ਦੀ ਅਕਲ ਚੈੱਕ ਕਰੋ, ਇਹਨਾਂ ਦੇ ਦਿਮਾਗ ਚੈੱਕ ਕਰੋ ਕਿ ਇਹਨਾਂ ਦੇ ਦਿਮਾਗਾਂ ਦੇ ਵਿੱਚ ਕੋਈ ਦਿਮਾਗ ਨਾਮ ਦੀ ਸ਼ੈ ਹੈ ਵੀ ਹੈ ਕਿ ਨਹੀਂ ਹੈ, ਜਾਂ ਉਹ ਜਿਹੜਾ ਹੁੰਦਾ ਨਹੀਂ ਭੂਸਾ ਬਾਸਾ ਜਿਹਾ ਉਹ ਭਰਿਆ ਆਇਆ ਵਾ। ਤੁਸੀਂ ਇੱਕ ਚੌਕੀ ਇੰਚਾਰਜ ਨੂੰ ਉਹਦਾ ਮੈਂਬਰ ਬਣਾ ਦਿੱਤਾ। ਤੁਹਾਡੇ ਕੋਲ ਕੀ ਅਥਾਰਟੀ ਆ? ਤੁਹਾਨੂੰ ਕਿਹੜੇ ਕਾਨੂੰਨ ਨੇ ਇਜਾਜ਼ਤ ਦਿੱਤੀ ਆ ਕਿ ਤੁਸੀਂ ਇੱਕ ਦੂਸਰੇ ਮਹਿਕਮੇ ਦਾ ਬੰਦਾ ਲਿਆ ਕੇ ਆਪਣੀ ਕਮੇਟੀ ਦੇ ਵਿੱਚ ਸ਼ਾਮਲ ਕਰੋ? ਬਈ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵਾ, ਤੁਹਾਨੂੰ ਹਸਪਤਾਲ ਦੇ ਵਿੱਚ ਸਭ ਤੋਂ ਵੱਡੀ ਪੋਸਟ ਦੇ ਉੱਪਰ ਲਾ ਦਿੱਤਾ ਗਿਆ ਵਾ। ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੈਗਾ ਕਿ ਜਨਾਬ ਤੁਸੀਂ ਇੱਕ ਲੈਟਰ ਲਿਖਣਾ ਸੀਗਾ ਸੀਪੀਓ ਫੈਸਲਾਬਾਦ ਨੂੰ ਜਾਂ ਆਰਪੀਓ ਫੈਸਲਾਬਾਦ ਨੂੰ।
ਉਹਨਾਂ ਨੇ ਦੱਸਣਾ ਸੀਗਾ ਕਿ ਕੋਈ ਅਸੀਂ ਮੈਂਬਰ ਬਣਾਉਣਾ ਵਾ ਜਾਂ ਅਸੀਂ ਮੈਂਬਰ ਨਹੀਂ ਬਣਾਉਣਾ। ਉਦੋਂ ਤਾਂ ਤੁਹਾਨੂੰ ਪਤਾ ਨਹੀਂ ਲੱਗਾ ਕਿ 15 ਤੇ ਕਾਲ ਕਰ ਦਈਏ, ਪੁਲਿਸ ਨੂੰ ਇਤਲਾਹ ਦੇ ਦਈਏ ਕਿ ਪਿਸਟਲ ਅਗਰ ਆਇਆ ਲੈ ਕੇ ਹਸਪਤਾਲ ਦੇ ਵਿੱਚ ਪਿਸਟਲ ਆ ਗਿਆ ਵਾ। ਉੱਥੇ ਸਿਕਿਉਰਿਟੀ ਵਾਲੇ ਕਿੱਥੇ ਸੀਗੇ, ਉੱਥੇ ਦੂਸਰੇ ਤੀਸਰੇ ਕਿੱਥੇ ਸੀ, ਜਿਹੜਾ ਵਾਕ ਥਰੂ ਗੇਟ ਲੱਗਾ ਹੋਇਆ ਵਾ ਉਹ ਨਹੀਂ ਬੋਲਦਾ, ਉੱਥੇ ਕੋਈ ਬੰਦਾ ਸਿਕਿਉਰਿਟੀ ਵਾਲਾ ਨਹੀਂ ਬੈਠਾ ਹੋਇਆ, ਸਿਕਿਉਰਿਟੀ ਸੁਪਰਵਾਈਜ਼ਰ ਸੁੱਤਾ ਹੋਇਆ ਸੀਗਾ। ਲੇਕਿਨ ਕਿਉਂਕਿ ਸਾਡੇ ਜਿਹੜੇ ਕੰਮ ਆ ਉਹ ਸਭ ਤੋਂ ਨਿਰਾਲੇ ਆ, ਜਦੋਂ ਸਾਡੇ ਕੰਮ ਸਭ ਤੋਂ ਨਿਰਾਲੇ ਹੋਣਗੇ ਫਿਰ ਅਸੀਂ ਇਸ ਤਰ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਮੋਟੀਆਂ ਮੋਟੀਆਂ ਜਿਹੜੀਆਂ ਹਰਕਤਾਂ ਨਾ ਇਹ ਅਸੀਂ ਕਰਦੇ ਰਵਾਂਗੇ। ਖੈਰ ਜੀ, ਚੌਕੀ ਇੰਚਾਰਜ ਨਾਲ ਸਾਡੀ ਗੱਲ ਹੋਈ ਆ, ਉਹ ਕਹਿੰਦਾ ਜਨਾਬ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਕਿ ਮੈਂ ਮੈਂਬਰ ਬਣ ਗਿਆ। ਖੈਰ ਮੈਂ ਚੌਕੀ ਇੰਚਾਰਜ ਨੂੰ ਤੇ SHO ਸਾਹਿਬ ਨੂੰ ਮੁਬਾਰਕਬਾਦ ਦਿੱਤੀ। ਮੈਂ ਕਿਹਾ ਸਰ ਤੁਹਾਨੂੰ ਮੁਬਾਰਕ ਹੋਵੇ, ਤੁਸੀਂ ਇੱਕ ਹਾਈਲੀ ਜਿਹੜੀ ਹੈ ਨਾ ਜਿਹੜੀ ਉਹ ਕਮੇਟੀ ਹੈ ਉਹਦੇ ਮੈਂਬਰ ਬਣ ਗਏ ਹੋ, ਲਿਹਾਜ਼ਾ ਸਾਨੂੰ ਤੁਸੀਂ ਹੁਣ ਰੋਟੀ ਖਵਾਓ। ਤੁਸੀਂ ਜੋ ਮੈਂਬਰ ਬਣ ਗਏ ਹੋ ਮਾਸ਼ਾਅੱਲਾ, ਤੁਹਾਨੂੰ ਮੁਬਾਰਕਾਂ ਹੋਣ। ਤੁਸੀਂ ਸਾਰੀ ਉਮਰ ਇੱਥੋਂ ਤੱਕ ਨਹੀਂ ਪਹੁੰਚ ਸਕਣਾ ਸੀਗਾ। ਇੱਕ TASI ਹੈ ਨਾ ਵਿਚਾਰਾ, ਉਹਨੇ ਕਿੱਥੋਂ ਤੱਕ ਪਹੁੰਚਣਾ ਸੀਗਾ। ਉਹ ਇੱਕ ਏਡੀ ਵੱਡੀ ਕਮੇਟੀ ਦਾ ਮੈਂਬਰ ਬਣ ਗਿਆ ਵਾ ਕਿ ਜਿੰਨੇ ਹਕਾਇਕ ਦੱਸਣੇ ਆ ਕੇ ਕਿ ਹਕਾਇਕ ਕੀ ਆ। ਜਦੋਂ ਵਾਕਿਆ ਹੋਇਆ, ਜਦੋਂ ਸਾਰਾ ਕੁਝ ਹੋਇਆ, ਉਦੋਂ ਨਹੀਂ ਉਹਨੂੰ ਦੱਸਿਆ ਕਿ ਇੱਕ ਜੁਰਮ ਹੋਣ ਡਿਆ ਵਾ, ਇੱਕ ਬੰਦਾ ਪਿਸਟਲ ਲੈ ਕੇ ਆ ਰਿਹਾ ਵਾ ਕਿ ਤੁਸੀਂ ਇੱਥੇ ਤਸ਼ਰੀਫ ਲਿਆ ਕੇ ਇਹਨੂੰ ਆ ਕੇ ਫੜ ਲਓ। ਉਦੋਂ ਕਿਸੇ ਨੇ ਕੁਝ ਨਹੀਂ ਕੀਤਾ, ਲਿਹਾਜ਼ਾ ਉਹਨੂੰ ਹੁਣ ਮੈਂਬਰ ਬਣਾ ਦਿੱਤਾ ਗਿਆ ਵਾ। ਮੈਂ ਤੁਹਾਨੂੰ ਇੰਤਜ਼ਾਮੀਆ ਦੀ ਹਰਕਤ ਤੋਂ ਸਕਰਾਤ ਸਾਰੀਆਂ ਦੱਸਾਂਗਾ ਕਿ ਇਹ ਕਰਦੇ ਕੀ ਪਏ ਆ। ਕਦੀ ਇਹ ਜਨਾਬ ਕਿਸੇ ਹਸਪਤਾਲ ਦੇ MS ਨੂੰ ਚੱਕਦੇ ਆ, ਆਪਣੇ ਜਿਹੜੀ ਕਮੇਟੀ ਉਹਦੇ ਵਿੱਚ ਸ਼ਾਮਲ ਕਰ ਲੈਂਦੇ ਆ। ਉਹ MS ਦੀ ਗਰੀਬ ਦੀ ਬਾਅਦ ਚ CO ਹੈਲਥ ਕੋਲੋਂ ਜਾਂ ਦੂਸਰੇ ਅਫਸਰਾਂ ਕੋਲੋਂ ਕਲਾਸ ਹੁੰਦੀ ਆ। ਕਦੀ ਇਹ ਗੁਲਾਮਾਬਾਦ ਦੇ MS ਨੂੰ ਆਪਣੀ ਕਮੇਟੀ ਸ਼ਾਮਲ ਕਰ ਲੈਂਦੇ ਆ, ਕਦੀ ਹਸੀਰ ਸ਼ਹੀਦ ਕਲੋਨੀ ਵਾਲੇ MS ਨੂੰ ਆਪਣੀ ਕਮੇਟੀ ਸ਼ਾਮਲ ਕਰ ਲੈਂਦੇ ਆ। ਵੀ ਤੁਹਾਨੂੰ ਕਿੰਨੇ ਇਦਾਂ ਦੀਆਂ ਪੋਸਟਾਂ ਦੇ ਦਿੱਤੀਆਂ ਜਦੋਂ ਤੁਹਾਨੂੰ ਕੰਮ ਕਰਨ ਦਾ ਨਹੀਂ ਪਤਾ ਸੀ। ਮੈਂ ਸੈਕਟਰੀ ਹੈਲਥ ਸਾਹਿਬ ਨੂੰ ਤੇ ਵਜ਼ੀਰ ਆਲਾ ਪੰਜਾਬ ਨੂੰ ਕਹਾਂਗਾ ਕਿ ਖੁਦਾ ਦਾ ਨਾਮ ਆ, ਜਦੋਂ ਏਡੀਆਂ ਵੱਡੀਆਂ ਪੋਸਟਾਂ ਦੇ ਉੱਪਰ ਤੁਸੀਂ ਬੰਦੇ ਲਾਉਂਦੇ ਹੋ ਨਾ, ਉਹਨਾਂ ਬੰਦਿਆਂ ਦੇ ਤਸੱਲੀ ਨਾਲ ਇੰਟਰਵਿਊ ਕਰ ਲਿਆ ਕਰੋ, ਉਹਨਾਂ ਬੰਦਿਆਂ ਕੋਲੋਂ ਪੁੱਛ ਲਿਆ ਕਰੋ ਕਿ ਜਨਾਬ ਤੁਹਾਨੂੰ ਕਿਸੇ ਕਾਇਦੇ ਕਾਨੂੰਨ ਦਾ ਪਤਾ ਵੀ ਆ। ਅਗਰ ਤੁਸੀਂ ਕੰਮ ਉੱਤੇ ਕਰਨਾ ਵਾ, ਕਿਹੜੇ ਕਾਇਦੇ ਦੇ ਮੁਤਾਬਕ ਕਰਨਾ ਵਾ, ਕਿਹੜੇ ਕਾਨੂੰਨ ਦੇ ਮੁਤਾਬਕ ਕਰਨਾ ਵਾ। ਅਗਰ ਤੁਹਾਨੂੰ ਕਾਇਦੇ ਕਾਨੂੰਨਾਂ ਦਾ ਹੀ ਨਹੀਂ ਪਤਾ ਹੈਗਾ ਤੇ ਲਿਹਾਜ਼ਾ ਸਾਡੇ ਫੈਸਲਾਬਾਦ ਦੇ ਚਿਲਡਰਨ ਹਸਪਤਾਲ ਦੀ ਆਪੇ ਜਾਂਚ ਛੱਡ ਦਿਓ, ਆਪੇ ਰਿਜ਼ਾਈਨ ਕਰ ਦਿਓ। ਸ਼ਾਇਦ ਜਿਹੜੇ ਉੱਪਰ ਬੈਠੇ ਹੋਏ ਆ ਵਜ਼ੀਰੇ ਆਲਾ ਪੰਜਾਬ ਤੇ ਵਜ਼ੀਰੇ ਸਿਹਤ, ਉਹਨਾਂ ਨੂੰ ਤਾਂ ਇਹਨਾਂ ਗੱਲਾਂ ਦਾ ਅੰਦਾਜ਼ਾ ਹੋਣਾ ਹੀ ਨਹੀਂ ਨਾ, ਕਿਉਂਕਿ ਅਸੀਂ ਪਿੱਟ ਕੇ ਮਰ ਗਏ ਆ, ਅਸੀਂ ਦੱਸ ਕੇ ਮਰ ਗਏ ਆ ਕਿ ਭਾਈ ਚਿਲਡਰਨ ਹਸਪਤਾਲ ਏਸ਼ੀਆ ਦਾ ਸਭ ਤੋਂ ਵੱਡਾ ਹਸਪਤਾਲ ਆ। ਇੰਤਜ਼ਾਮੀਆ ਨੇ ਆ ਕੇ ਉਹਦੇ ਬੇੜੇ ਗਰਕ ਕਰ ਦਿੱਤੇ ਆ। ਹੁਣ ਵਾਲੀ ਇੰਤਜ਼ਾਮੀਆ ਕਹਿੰਦੀ ਪਿਛਲੀ ਇੰਤਜ਼ਾਮੀਆ ਨੇ ਬੇੜਾ ਗਰਕ ਕੀਤਾ, ਪਿੱਛੇ ਵਾਲੀ ਕਹਿੰਦੀ ਉਹ ਤੋਂ ਪਿੱਛੇ ਵਾਲੀ ਨੇ ਕੀਤਾ, ਉਹ ਤੋਂ ਪਿੱਛੇ ਵਾਲੀ ਕਹਿੰਦੀ ਉਹ ਤੋਂ ਪਿੱਛੇ ਵਾਲੀ ਨੇ ਕੀਤਾ। ਜਦੋਂ ਉਹ ਤੋਂ ਪਿੱਛੇ ਵਾਲੀ ਤੋਂ ਪੁੱਛੀਦਾ, ਉਹ ਕਹਿੰਦਾ ਜਦੋਂ ਹਸਪਤਾਲ ਬਣਦਾ ਪਿਆ ਸੀ ਨਾ ਇਹਦੀਆਂ ਬੁਨਿਆਦਾਂ ਹੀ ਖਰਾਬ ਬਣੀਆਂ ਵਾ, ਇਹਦੀਆਂ ਬੁਨਿਆਦਾਂ ਦੇ ਵਿੱਚ ਕੀ ਰੌਲਾ ਵਾ। ਉਹ ਕਹਿੰਦੇ ਆ ਨਾ ਜਿਵੇਂ ਹਨੇਰੀ ਆਵੇ ਤੇ ਹਨੇਰੀ ਬੰਨ੍ਹ ਦਿੱਤੀ ਆ, ਇਹਦੀਆਂ ਬੁਨਿਆਦਾਂ ਹੀ ਕਿਸੇ ਨੇ ਬੰਨ੍ਹ ਦਿੱਤੀਆਂ ਵਾ। ਇੱਥੇ ਜਿਹੜੀ ਵੀ ਇੰਤਜ਼ਾਮੀਆ ਆਣੀ ਆ ਉਹਨੇ ਅੱਲਾ ਦੀ ਮਿਹਰਬਾਨੀ ਨਾਲ ਇਹਦਾ ਬੇੜਾ ਹੀ ਗਰਕ ਕਰਨਾ ਵਾ, ਇਹ ਤੋਂ ਇਲਾਵਾ ਹੱਲ ਕੋਈ ਨਹੀਂ। ਤੇ ਮੈਂ ਸਾਰਿਆਂ ਅੱਗੇ ਗੁਜ਼ਾਰਿਸ਼ ਕਰਾਂਗਾ ਕਿ ਖੁਦਾ ਦਾ ਨਾਮ ਆ, ਖੁਦਾ ਦਾ ਨਾਮ ਆ, ਇੱਥੇ ਇਦਾਂ ਦੇ ਬੰਦੇ ਤਾਇਨਾਤ ਕਰੋ ਜਿਨ੍ਹਾਂ ਨੂੰ ਕੋਈ ਕੰਮ ਕਰਨ ਦਾ ਪਤਾ ਹੋਵੇ। ਬਹੁਤ ਸ਼ੁਕਰੀਆ।